ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਜਾਂ ਸਲਾਹ ਕਰਨੀ ਹੈ ਤੇ ਉਹਨਾਂ ਦਾ ਨੰਬਰ ਹੈ 4159090503। ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5500। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਖਬਰਾਂ ਤੋਂ। ਕੈਨੇਡਾ ਤੋਂ ਇੱਕ ਹੋਰ ਸੋਗਮਈ ਖਬਰ ਆ ਰਹੀ ਹੈ ਪੰਜਾਬ ਦੀ ਜਵਾਨੀ ਦੇ ਸੰਦਰਭ ਦੇ ਨਾਲ ਜੁੜੀ ਹੋਈ। ਕੈਨੇਡਾ ਦੇ ਵਿੱਚ 4 ਸਾਲ ਪਹਿਲਾਂ ਇੱਕ ਨੌਜਵਾਨ ਸਟੱਡੀ ਵਾਸਤੇ ਗਿਆ ਸੀ, ਜਿਹੜਾ ਕਿ ਇਸ ਵੇਲੇ ਬਰੈਂਪਟਨ ਦੇ ਵਿੱਚ ਰਹਿ ਰਿਹਾ ਸੀ। ਲੰਘੇ ਦਿਨੀ ਉਸ ਨੌਜਵਾਨ ਦੀ ਹਾਰਟ ਅਟੈਕ ਕਰਕੇ ਮੌਤ ਹੋ ਗਈ ਹੈ। ਇਸ ਨੌਜਵਾਨ ਬਾਰੇ ਪਤਾ ਲੱਗਿਆ ਕਿ ਇਹਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਇਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਨਨਹੇੜਾ ਦਾ ਰਹਿਣ ਵਾਲਾ ਸੀ ਤੇ 4 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਉਹ ਕੈਨੇਡਾ ਆਇਆ ਸੀ ਤੇ ਬਰੈਂਪਟਨ ਦੇ ਵਿੱਚ ਰਹਿ ਰਿਹਾ ਸੀ। ਸੋ ਹੁਣ ਪਤਾ ਲੱਗਿਆ ਕਿ ਉਸ ਨੌਜਵਾਨ ਨੂੰ ਲੰਘੇ ਦਿਨੀ ਹਾਰਟ ਅਟੈਕ ਦੀ ਸਮੱਸਿਆ ਆਉਣ ਕਰਕੇ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ ਹੈ। ਤੇ ਉਸ ਤੋਂ ਬਾਅਦ ਉਹਦੇ ਪਿੰਡ ਚੱਠਾ ਨਨਹੇੜਾ ਦੇ ਵਿੱਚ ਤੇ ਉਹਦੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਪਸਰ ਗਿਆ। ਆਪਾਂ ਦੇਖ ਰਹੇ ਹਾਂ ਕਿ ਬੀਤੇ ਕਈ ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਪੰਜਾਬ ਤੋਂ ਜਿੰਨੇ ਵੀ ਕੌਮਾਂਤਰੀ ਸਟੂਡੈਂਟ ਪੜ੍ਹਨ ਆਉਂਦੇ ਆ, ਉਹਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਜਾਂ ਤਾਂ ਕੰਮਕਾਜ ਵਾਲੀਆਂ ਥਾਵਾਂ ਤੇ ਹਿੰਸਾ ਕਰਕੇ, ਜਾਂ ਫਿਰ ਮਾਨਸਿਕ ਤਣਾਅ ਕਰਕੇ, ਤੇ ਜਾਂ ਫਿਰ ਹਾਰਟ ਅਟੈਕ ਕਰਕੇ ਕਈ ਨੌਜਵਾਨਾਂ ਦੀਆਂ, ਪੰਜਾਬੀ ਨੌਜਵਾਨੀ ਦੀਆਂ ਮੌਤਾਂ ਜਿਹੜੀਆਂ ਉਹ ਕੈਨੇਡਾ ਦੇ ਵਿੱਚ ਹੋਈਆਂ ਨੇ। ਤੇ ਇੱਕ ਹੋਰ ਸੋਗਮਈ ਖਬਰ ਕੈਨੇਡਾ ਦੇ ਵਿੱਚੋਂ ਇਹ ਆਈ ਹੈ ਕਿ ਮਨਪ੍ਰੀਤ ਸਿੰਘ, ਜਿਹੜਾ ਕਿ ਚੱਠਾ ਨਨਹੇੜਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ, ਉੱਥੋਂ ਦਾ ਰਹਿਣ ਵਾਲਾ ਸੀ। 4 ਸਾਲ ਪਹਿਲਾਂ ਉਹ ਕੈਨੇਡਾ ਸਟੱਡੀ ਵੀਜ਼ੇ ਤੇ ਆਇਆ ਸੀ, ਪਰ ਹਾਰਟ ਅਟੈਕ ਦੇ ਕਰਕੇ ਉਹਦੀ ਮੌਤ ਹੋ ਗਈ ਹੈ। ਗੈਰਕਾਨੂੰਨੀ ਪ੍ਰਵਾਸ ਦਾ ਮੁੱਦਾ ਕੈਨੇਡਾ ਦੀ ਸਿਆਸਤ ਦੇ ਵਿੱਚ ਇਸ ਵੇਲੇ ਪੂਰਾ ਛਾਇਆ ਹੋਇਆ। ਤੇ ਗੱਲ ਕਰੀਏ ਗੈਰਕਾਨੂੰਨੀ ਪ੍ਰਵਾਸ ਕਰਕੇ ਤਾਂ ਲੰਘੇ ਦਿਨੀ ਵਿਰੋਧੀ ਧਿਰ ਦੇ ਆਗੂ ਪ੍ਰਿਆ ਪੋਲੀਐਵ ਨੇ ਵੀ ਇਸ ਮਸਲੇ ਨੂੰ ਲੈ ਕੇ, ਖਾਸ ਕਰਕੇ ਰੌਕਸੈਮ ਬਾਰਡਰ ਕ੍ਰਾਸਿੰਗ ਨੂੰ ਲੈ ਕੇ ਟਰੂਡੋ ਤੇ ਨਿਸ਼ਾਨਾ ਸਾਧਿਆ ਸੀ। ਹੁਣ ਇਸ ਮਸਲੇ ਦੇ ਉੱਤੇ ਟਰੂਡੋ ਨੇ ਜਵਾਬ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਕੈਨੇਡਾ ਦੇ ਵਿੱਚ ਦਾਖਲਾ ਰੋਕਣ ਦੇ ਲਈ ਫੈਡਰਲ ਸਰਕਾਰ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਅਤੇ ਇਸ ਮਕਸਦ ਦੇ ਲਈ ਰੌਕਸੈਮ ਬਾਰਡਰ ਕ੍ਰਾਸਿੰਗ ਬੰਦ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਨਾਲ ਹੋਈ ਸੁਰੱਖਿਅਤ ਤੀਜਾ ਮੁਲਕ ਸੰਬੰਧੀ ਬਾਰੇ ਮੁੜ ਗੱਲਬਾਤ ਕੀਤੀ ਜਾ ਰਹੀ ਹੈ, ਪਰ ਕੈਨੇਡਾ ਦੇ ਵਿੱਚ ਅਮਰੀਕਾ ਦੇ ਰਾਜਦੂਤ ਡੇਵਿਨ ਕੋਹੇਨ ਦਾ ਕਹਿਣਾ ਹੈ ਕਿ ਸੰਧੀ ਵਿੱਚ ਕਿਸੇ ਤਬਦੀਲੀ ਦੇ ਨਾਲ ਸਮੱਸਿਆ ਹੱਲ ਨਹੀਂ ਹੋਣੀ। ਲੰਘੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਇਹ ਦਾਖਲਾ ਰੋਕਣਾ ਪੈਣਾ ਤਾਂ ਕੱਲਾ ਇਹ ਮਸਲਾ ਰੌਕਸੈਮ ਬਾਰਡਰ ਕ੍ਰਾਸਿੰਗ ਦਾ ਨਹੀਂ ਹੈ। ਕੈਨੇਡਾ ਦੀ ਅਮਰੀਕਾ ਦੇ ਨਾਲ 6000 ਕਿਲੋਮੀਟਰ, ਜਿਹੜੀ ਕਿ ਪ੍ਰਧਾਨ ਮੰਤਰੀ ਨੇ ਖੁਦ ਇੱਕ ਬਾਈਟ ਦੇ ਵਿੱਚ ਕਹੀ ਹੈ ਕਿ ਕੈਨੇਡਾ ਦੀ ਅਮਰੀਕਾ ਦੇ ਨਾਲ 6000 ਕਿਲੋਮੀਟਰ ਲੰਬੀ ਸਰਹੱਦ ਹੈ ਤੇ ਜਿਨ੍ਹਾਂ ਨੇ ਲੰਘਣਾ ਉਹ ਦੂਜੇ ਪਾਸਿਆਂ ਤੋਂ ਵੀ ਲੰਘ ਸਕਦੇ ਨੇ। ਲੰਘੇ ਦਿਨੀ ਚਾਈਨਾ ਦੇ ਉੱਤੇ ਦੋਸ਼ ਲਾਏ ਗਏ ਸੀ ਅਮਰੀਕਾ ਤੇ ਕੈਨੇਡਾ ਵੱਲੋਂ ਕਿ ਚਾਈਨਾ ਨੇ ਆਸਮਾਨ ਦੇ ਵਿੱਚੋਂ ਜਸੂਸੀ ਕੀਤੀ ਆ ਆਪਣੇ ਗੁਬਾਰੇ ਛੱਡ ਕੇ। ਹੁਣ ਇੱਕ ਹੋਰ ਜਿਹੜਾ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਮਸਲਾ ਸਾਹਮਣੇ ਆ ਰਿਹਾ ਹੈ। ਕੈਨੇਡਾ ਦੀ ਮਿਲਟਰੀ ਨੇ ਆਰਕਟਿਕ ਦੇ ਵਿੱਚ ਇੱਕ ਸ਼ੱਕੀ ਸਰਵੇਲੈਂਸ ਚੀਜ਼ਾਂ ਕੁਛ ਨੋਟ ਕੀਤੀਆਂ ਨੇ। ਇਹਨਾਂ ਦਾ ਇਹ ਗੱਲ ਕਹਿਣੀ ਹੈ, ਖਾਸ ਕਰਕੇ ਦੀ ਗੱਲ ਕਰੀਏ ਦੀ ਗਲੋਬ ਐਂਡ ਮੇਲ ਦੇ ਵਿੱਚ ਜਿਹੜੀ ਰਿਪੋਰਟ ਛਪੀ ਹੈ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕੈਨੇਡਾ ਦੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਡੇਨੀਅਲ ਲੀ ਹੈਗੇ ਨੇ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਆਰਕਟਿਕ ਦੇ ਵਿੱਚ ਜਿਹੜਾ ਕਿ ਦੂਰ ਉੱਤਰ ਦੇ ਇਲਾਕਿਆਂ ਦੇ ਵਿੱਚ ਆਰਕਟਿਕ ਦੇ, ਉੱਥੇ ਚਾਈਨੀ ਸਰਵੇਲੈਂਸ ਦੇ ਕੁਛ ਯੰਤਰ, ਕੁਛ ਇਹੋ ਜਿਹੀਆਂ ਚੀਜ਼ਾਂ, ਸ਼ੱਕੀ ਚੀਜ਼ਾਂ ਜਿਹੜੀਆਂ ਉਹ ਨੋਟ ਕੀਤੀਆਂ ਗਈਆਂ ਨੇ। ਤੇ ਲੰਘੇ ਦਿਨੀ ਆਪਾਂ ਦੇਖਿਆ ਕਿ ਕੈਨੇਡਾ ਤੇ ਅਮਰੀਕਾ ਦੇ ਆਸਮਾਨ ਦੇ ਵਿੱਚ ਇੱਕ ਸ਼ੱਕੀ ਗੁਬਾਰੇ, ਜਿਨ੍ਹਾਂ ਨੂੰ ਚਾਈਨਾ ਵੱਲੋਂ ਛੱਡਿਆ ਗਿਆ ਸੀਗਾ, ਉਹ ਵੇਖਣ ਤੋਂ ਬਾਅਦ ਵੀ ਚਾਈਨਾ ਦੇ ਉੱਤੇ ਕਾਫੀ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਸਨ ਕਿ ਉਹ ਜਸੂਸੀ ਕਰਵਾ ਰਿਹਾ। ਤੇ ਹੁਣ ਫਿਰ ਇਹ ਜਿਹੜੇ ਆਰਕਟਿਕ ਦੇ ਵਿੱਚ ਸ਼ੱਕੀ ਚੀਜ਼ਾਂ ਦੇਖੀਆਂ ਗਈਆਂ ਨੇ ਤੇ ਇਹਨਾਂ ਦਾ ਸ਼ੱਕ ਵੀ, ਖਦਸ਼ਾ ਵੀ ਚਾਈਨਾ ਦੇ ਉੱਪਰ ਪ੍ਰਗਟਾਇਆ ਜਾ ਰਿਹਾ। ਤੇ ਚਾਈਨਾ ਦੇ ਵਿੱਚ ਚਾਈਨਾ ਦੇ ਮਸਲੇ ਤੇ ਇੱਕ ਹੋਰ ਐਲੀਗੇਸ਼ਨ ਇਸ ਵੇਲੇ ਲੱਗ ਰਹੇ ਨੇ ਕਿ ਉਹਨੇ ਲਿਬਰਲ ਸਰਕਾਰ ਦੇ ਜਿਹੜਾ ਹੁਣ ਕਾਰਜਕਾਲ ਚੱਲ ਰਿਹਾ,
ਇਸ ਸਰਕਾਰ ਦੇ ਬਣਨ ਦੇ ਵਿੱਚ ਵੀ ਕੁਝ ਚਾਈਨੀਜ਼ ਲੋਕਾਂ, ਚਾਈਨੀਜ਼ ਏਜੰਸੀਆਂ ਨੇ ਇੰਟਰਫੇਰੈਂਸ ਕੀਤੀ ਹੈ, ਖਾਸ ਕਰਕੇ ਕੁਝ ਉਹ ਜਿਹੇ ਇਲਾਕਿਆਂ ਦੇ ਵਿੱਚ ਜਿੱਥੇ ਚਾਈਨੀਜ਼ ਵਸੋਂ ਜ਼ਿਆਦਾ ਹੈ। ਸੋ ਇੱਕ ਵਾਰ ਫਿਰ ਹੁਣ ਕੈਨੇਡਾ ਦੇ ਜਿਹੜੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਨੇ ਡੇਨੀਅਲ ਲੀ, ਉਹਨਾਂ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਅਸੀਂ ਆਰਕਟਿਕ ਦੇ ਵਿੱਚ ਸ਼ੱਕੀ ਚੀਜ਼ਾਂ ਉੱਤੇ ਜਿਹੜੀ ਨਜ਼ਰ ਹੈ, ਸ਼ੱਕੀ ਸਰਗਰਮੀਆਂ ਕਹਿ ਲਓ, ਸ਼ੱਕੀ ਜਿਹੜੇ ਹਾਲਾਤ ਨੇ ਉਹਨਾਂ ਦੇ ਉੱਤੇ ਨਜ਼ਰ ਸਾਡੀ ਪੂਰੀ ਤਰ੍ਹਾਂ ਦੇ ਨਾਲ ਬਣੀ ਹੋਈ ਹੈ। ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਪਿਛਲੇ ਦਿਨੀ ਤੁਰਕੀ ਦੇ ਵਿੱਚ ਆਏ ਭਿਆਨਕ ਭੂਚਾਲ ਨੇ ਕਾਫੀ ਤਬਾਹੀ ਮਚਾਈ ਸੀ ਤੇ ਇਸ ਤੋਂ ਭੂਚਾਲ ਦੇ ਵਿੱਚ ਹੈਲੀਫੈਕਸ ਦੀ ਇੱਕ ਰਹਿਣ ਵਾਲੀ ਜਿਹੜੀ ਔਰਤ ਆ ਉਹ ਵੀ ਮਾਰੀ ਗਈ ਸੀ ਕੈਨੇਡਾ ਦੇ ਹੈਲੀਫੈਕਸ ਤੋਂ। ਤਾਂ ਹੁਣ ਉਸਦੇ ਪਰਿਵਾਰ ਨੇ ਇਸ ਗੱਲ ਦੇ ਦੋਸ਼ ਲਾਏ ਨੇ ਕਿ ਕੈਨੇਡੀਅਨ ਅੰਬੈਸੀ ਨੇ ਜਿਹੜੀ ਕਿ ਅੰਕਾਰਾ ਦੇ ਵਿੱਚ ਹੈ, ਉਹਨਾਂ ਨੇ ਇਸ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ। ਇਹਨਾਂ ਨੇ ਦੋਸ਼ ਲਾਏ ਜਿਨ੍ਹਾਂ ਦਾ ਨਾਮ ਹੈ ਸਾਦ ਤੇ ਮੁਥਾਨਾ ਜ਼ੋਰਾ। ਉਹਨਾਂ ਨੇ ਕਿਹਾ ਕਿ ਅਸੀਂ ਸਿਟੀ ਆਫ ਅੰਟਾਕਿਆ ਸ਼ਹਿਰ ਦੇ ਵੱਲ ਅਸੀਂ ਗਏ ਸੀਗੇ ਜਿੱਥੇ ਕਿ ਉਹਨਾਂ ਦੀ ਸਿਸਟਰ ਜਿਹੜੀ ਆ ਉਹ ਰਹਿੰਦੀ ਸੀਗੀ, ਜਿਹਦਾ ਨਾਮ ਦੱਸਿਆ ਗਿਆ ਸਮਰ ਜ਼ੋਰਾ। ਤੇ ਇਹ ਜਿਹੜਾ 7.8 ਮੈਗਨੀਟਿਊਡ ਦਾ ਇੱਕ ਅਰਥਕੁਏਕ ਆਇਆ ਸੀਗਾ, ਉਹਦੇ ਵਿੱਚ ਜਦੋਂ ਆਉਣ ਬਾਰੇ ਪਤਾ ਲੱਗਿਆ ਸੀ ਤਾਂ ਅਸੀਂ ਉਹ ਕਹਿੰਦੇ ਕਿ ਅੰਟਾਕਿਆ ਤੱਕ ਪਹੁੰਚ ਕੀਤੀ, ਉੱਥੇ ਸਮਰ ਜ਼ੋਰਾ ਨੂੰ ਲੱਭਿਆ। ਪਰ ਜਿਵੇਂ ਕਿਉਂਕਿ ਉੱਥੇ ਮਲਬਾ ਇੰਨਾ ਜ਼ਿਆਦਾ ਸੀਗਾ ਕਿ ਸਮਰ ਜ਼ੋਰਾ ਨੂੰ ਲੱਭਣਾ ਬਹੁਤ ਔਖਾ ਸੀਗਾ। ਪਰ ਸਾਦ ਤੇ ਜਿਹੜਾ ਮੁਥਾਨਾ ਜ਼ੋਰਾ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੈਨੇਡੀਅਨ ਅੰਬੈਸੀ ਨੇ ਸਾਡਾ ਕੋਈ ਵੀ ਸਾਥ, ਸਾਡੇ ਨਾਲ ਕੋਈ ਵੀ ਇਹਨਾਂ ਕੰਮਾਂ ਦੇ ਵਿੱਚ ਸਾਡੀ ਮਦਦ ਨਹੀਂ ਕੀਤੀ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਸਮਰ ਹੈ ਉਹ ਇੱਕ ਕੈਨੇਡੀਅਨ ਸਿਟੀਜ਼ਨ ਸੀਗੀ ਤੇ ਅ, ਉਹਨਾਂ ਨੂੰ ਪਰ ਜਦੋਂ ਅਰਥਕੁਏਕ 7.8 ਦਾ ਮੈਗਨੀਟਿਊਡ ਦਾ ਅਰਥਕੁਏਕ ਆਇਆ ਸੀ ਤਾਂ ਉਸ ਤੋਂ ਬਾਅਦ ਉਹ ਲਾਪਤਾ ਹੋ ਗਈ ਸੀਗੀ। ਹੁਣ ਮਥਾਨਾ ਜ਼ੋਰਾ ਤੇ ਸਾਦ ਜਿਹੜੇ ਨੇ ਉਹਨਾਂ ਨੇ ਦੋਸ਼ ਲਾਇਆ ਕਿ ਕੈਨੇਡੀਅਨ ਅੰਬੈਸੀ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੇ ਸਾਡਾ ਕੋਈ ਵੀ ਇਸ ਮਸਲੇ ਦੇ ਵਿੱਚ ਨਾ ਤਾਂ ਸਾਡੀ ਕੋਈ ਮਦਦ ਕੀਤੀ ਹੈ ਤੇ ਨਾ ਹੀ ਅਸੀਂ ਜਦੋਂ ਇਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖਾਸ ਕਰਕੇ ਅੰਟਾਕਿਆ ਦੇ ਵਿੱਚ ਗਏ ਜਾਂ ਹੋਰ ਇਲਾਕਿਆਂ ਦੇ ਵਿੱਚ ਗਏ ਤਾਂ ਉਸ ਤੋਂ ਬਾਅਦ ਨਾ ਕੋਈ ਉੱਥੇ ਉਹਦੇ ਬਾਬਤ ਕੋਈ ਇਨਫੋਰਮੇਸ਼ਨ ਸੀਗੀ, ਨਾ ਕੋਈ ਜਾਣਕਾਰੀ ਸੀ, ਨਾ ਕੋਈ ਉਹਦੇ ਐਡਰੈਸ ਬਾਰੇ ਕੋਈ ਅਪਡੇਟ ਹੋਇਆ ਸੀਗਾ ਕੈਨੇਡੀਅਨ ਅੰਬੈਸੀ ਵੱਲੋਂ। ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਚੀਜ਼ਾਂ ਕਰਕੇ ਅਸੀਂ ਬੜੇ ਨਿਰਾਸ਼ ਹੋਏ ਹਾਂ। ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤੇ ਗੱਲ ਕਰਦੇ ਹਾਂ ਫੈਡਰਲ ਸਰਕਾਰ ਦੀ। ਫੈਡਰਲ ਸਰਕਾਰ ਦਾ ਕਹਿਣਾ ਇਹ ਹੈ ਕਿ ਓਨਟਾਰੀਓ ਦੇ ਨਵੇਂ ਹੈਲਥ ਕੇਅਰ ਸੁਧਾਰ ਸੰਬੰਧੀ ਬਿੱਲ ਦਾ ਬੜੀ ਬਰੀਕੀ ਦੇ ਨਾਲ ਮੁਆਇਨਾ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਇਸ ਸੁਧਾਰ ਦੇ ਤਹਿਤ ਓਨਟਾਰੀਓ ਸਰਕਾਰ ਵੱਲੋਂ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਨਿਵੇਸ਼ ਕੀਤਾ ਜਾਣਾ ਹੈ। ਇੱਕ ਬਿਆਨ ਦੇ ਵਿੱਚ ਸਿਹਤ ਮੰਤਰੀ ਜੀਨ ਯੋਵੇਸ ਡਕਲਸ ਦੇ ਆਫਿਸ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਉਹਨਾਂ ਕੈਨੇਡੀਅਨਜ਼ ਦੀਆਂ ਚਿੰਤਾਵਾਂ ਦੇ ਨਾਲ ਇਤਫਾਕ ਰੱਖਦੀ ਹੈ ਜਿਹੜੇ ਪਬਲਿਕ ਹੈਲਥ ਕੇਅਰ ਦੀ ਹਿਫਾਜ਼ਤ ਦੇ ਨਾਲ-ਨਾਲ ਇਸ ਨੂੰ ਮਜ਼ਬੂਤ ਵੀ ਕਰਨਾ ਚਾਹੁੰਦੇ ਨੇ। ਜਿਸ ਬਿੱਲ ਯੂਅਰ ਹੈਲਥ ਐਕਟ ਬਾਰੇ ਗੱਲ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਆਜ਼ਾਦਾਨਾ ਕਲੀਨਿਕਸ ਨੂੰ OHIP ਵਰਗੀਆਂ ਸਰਜਰੀਜ਼ ਅਤੇ ਡਾਇਗਨੋਸਟਿਕ ਪ੍ਰੋਸੀਜਰ ਕਰਨ ਦੀ ਖੁੱਲ੍ਹ ਹੋਵੇਗੀ ਜਿਨ੍ਹਾਂ ਦੇ ਵਿੱਚ MRI ਤੇ CT ਸਕੈਨਸ, ਕੈਟਰੈਕਟ ਸਰਜਰੀਆਂ, ਮਾਮੂਲੀ ਸਰਜਰੀ ਤੇ ਦੇ ਨਾਲ ਹੀ ਗੋਡਿਆਂ ਤੇ ਚੂਲਿਆਂ ਦੇ ਆਪਰੇਸ਼ਨ ਜਿਹੜੇ ਨੇ ਚੂਲੇ ਦੇ ਆਪਰੇਸ਼ਨ ਵੀ ਉਹ ਵੀ ਸ਼ਾਮਲ ਹੋਣਗੇ। ਦੂਜੇ ਪਾਸੇ ਵਿਰੋਧੀ ਧਿਰਾਂ ਦਾ ਕਹਿਣਾ ਇਹ ਹੈ ਕਿ ਇਸ ਦੇ ਨਾਲ ਦੋਹਰਾ ਹੈਲਥ ਕੇਅਰ ਸਿਸਟਮ ਬਣ ਜਾਵੇਗਾ ਤੇ ਅਗਾਂਹ ਵੀ ਹੈਲਥ ਕੇਅਰ ਦਾ ਹੋਰ ਨਿੱਜੀਕਰਨ ਹੋਵੇਗਾ। ਇਸ ਸਬੰਧ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਪ੍ਰੀਮੀਅਰ ਫੋਰਡ ਦੇ ਮਤੇ ਤੋਂ ਵਾਕਿਫ ਨੇ। ਉਹਨਾਂ ਇਹ ਵੀ ਆਖਿਆ ਕਿ ਫੈਡਰਲ ਸਰਕਾਰ ਇਸ ਉੱਤੇ ਨਜ਼ਰ ਰੱਖ ਰਹੀ ਹੈ ਅਤੇ ਸਾਡਾ ਟੀਚਾ ਇਹੀ ਹੈ ਕਿ ਸਾਰੇ ਲੋਕਾਂ ਤੱਕ ਹੈਲਥ ਕੇਅਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਗੱਲ ਕਰੀਏ ਟੋਰਾਂਟੋ ਦੀ ਲੋਕਲ ਸਿਆਸਤ ਦੀ, ਸਿਟੀ ਸਿਆਸਤ ਦੀ। ਟੋਰਾਂਟੋ ਦੇ ਜਿਹੜੇ ਮੇਅਰ ਨੇ ਉਹ ਜੌਨ ਟੋਰੀ, ਪਿਛਲੇ ਦਿਨੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਜ਼ਿਮਨੀ ਚੋਣਾਂ ਦੀ ਉੱਥੇ ਸੁਗਬਗਾਹਟ ਜਿਹੜੀ ਆ ਉਹ ਸੁਣੀ ਜਾ ਰਹੀ ਹੈ। ਇਸੇ ਦਰਮਿਆਨ ਜਿਹੜੇ ਡਿਪਟੀ ਮੇਅਰ ਨੇ ਉਹਨਾਂ ਨੇ ਗੱਲ ਕਹੀ ਹੈ, ਜੈਨੀਫਰ ਮਕੈਲਵੀ ਉਹਨਾਂ ਦਾ ਨਾਮ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਚੋਣਾਂ ਜਿਹੜੀਆਂ ਉਹ ਕਰਵਾਉਣ ਜਾ ਰਹੇ ਹਾਂ, ਪਰ ਅਸੀਂ ਇਸ ਬਾਬਤ ਸਿਟੀ ਕਾਉਂਸਲ ਦੀ ਮੀਟਿੰਗ ਕਦੋਂ ਹੋਊਗੀ ਇਹਦੇ ਬਾਰੇ ਸਾਡਾ ਕੋਈ ਇਰਾਦਾ ਨਹੀਂ ਹੈ ਕਿ ਮੀਟਿੰਗ ਜਲਦੀ ਸੱਦੀ ਜਾਵੇ। ਪਰ ਤਾਜ਼ਾ ਖਬਰਾਂ ਦੇ ਮੁਤਾਬਕ ਜਿਹੜੀਆਂ ਟੋਰਾਂਟੋ ਜਿਹੜੇ ਸਿਟੀ ਕਲਰਕ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਅਰ ਦੇ ਬਾਈ ਇਲੈਕਸ਼ਨ ਹੋਣੇ ਆ ਉਹ 26 ਜਨਵਰੀ ਨੂੰ ਹੁਣ ਸਿਟੀ ਜਿਹੜੀ ਆ ਉਹ ਕਰਵਾਉਣ ਜਾ ਰਹੀ ਹੈ। ਤੇ ਇਸ ਮੀਟਿੰਗ ਦੇ ਵਿੱਚ ਉਹ ਕਹਿੰਦੇ ਕਿ ਜੇਕਰ ਕਾਉਂਸਲਰਸ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਲਈ ਬਾਇਲਾ ਪਾਸ ਕਰਦੇ ਨੇ ਤਾਂ ਇਹ ਜ਼ਿਮਨੀ ਚੋਣਾਂ ਅਸੀਂ ਜੂਨ ਜਾਂ ਜੁਲਾਈ ਦੇ ਵਿੱਚ ਕਰਵਾਵਾਂਗੇ। ਪਰ ਹੁਣ ਤਾਜ਼ਾ ਖਬਰਾਂ ਦੇ ਮੁਤਾਬਕ ਸਿਟੀ ਕਲਰਕ ਜਿਹੜੇ ਟੋਰਾਂਟੋ ਦੇ ਸਿਟੀ ਕਲਰਕ ਨੇ ਉਹਨਾਂ ਨੇ ਕਿਹਾ ਕਿ ਬਾਈਪੋਲ ਜਿਹਦੇ ਵਿੱਚ ਜੌਨ ਟੋਰੀ ਨੂੰ ਰਿਪਲੇਸ ਕਰਨਗੇ ਤਾਂ ਉਹ ਬਾਈਪੋਲ ਹੁਣ ਜੂਨ 26 ਨੂੰ ਅਸੀਂ ਕਰਵਾਉਣ ਜਾ ਰਹੇ ਹਾਂ। ਅਲਬਰਟਾ ਦੇ ਆਡੀਟਰ ਜਨਰਲ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੀ ਲਗਾਤਾਰ ਦੇਖਭਾਲ ਪ੍ਰਣਾਲੀ ਜਿਹੜੀ ਆ ਮੁੱਖ ਤੌਰ ਤੇ
ਸਟਾਫ ਦੀ ਘਾਟ ਦੇ ਨਾਲ ਜੂਝ ਰਹੀ ਹੈ ਤੇ ਇਹਦੇ ਲਈ ਸਟਾਫ ਨੂੰ ਕੋਵਿਡ-19 ਮਹਾਮਾਰੀ ਦੇ ਦੌਰਾਨ ਸ਼ੁਰੂਆਤੀ ਲਹਿਰਾਂ ਜਦੋਂ ਆ ਰਹੀਆਂ ਸੀ ਤਾਂ ਇਹਦਾ ਮੁਕਾਬਲਾ ਕਰਨ ਦੇ ਲਈ ਸਖਤ ਸੰਘਰਸ਼ ਕਰਨ ਦੀ ਲੋੜ ਪਈ ਤੇ ਇਹਨੂੰ ਹੋਰ ਬਿਹਤਰ ਕਰਨ ਦੀ ਲੋੜ ਜਿਹੜੀ ਆ ਉਹ ਸਾਨੂੰ ਚਾਹੀਦੀ ਹੈ। ਡਗ ਵਾਈਲੀ ਨੇ ਜਿਹੜੇ ਕਿ ਆਡੀਟਰ ਜਨਰਲ ਨੇ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਹਾਲਾਤ ਉਦੋਂ ਕਾਫੀ ਵਿਗੜ ਗਏ ਸੀ ਜਦੋਂ ਸਰਕਾਰ ਨੇ ਹੁਕਮ ਤਾਂ ਦੇ ਦਿੱਤਾ ਕਿ ਤੁਸੀਂ ਮਰੀਜ਼ਾਂ ਨੂੰ ਸੰਭਾਲ ਲਓ, ਪਰ ਕਈ ਸਾਈਟਾਂ ਤੇ ਸਟਾਫ ਨਹੀਂ ਸੀ। ਪਰ ਇਹ ਨਿਰਦੇਸ਼ ਵਾਇਰਸ ਦੇ ਫੈਲਣ ਨੂੰ ਘਟਾਉਣ ਦੇ ਵਿੱਚ ਪ੍ਰਭਾਵਸ਼ਾਲੀ ਤਾਂ ਸੀਗੇ, ਪਰ ਸਟਾਫ ਕਿਹਨੇ ਪੂਰਾ ਕਰਨਾ ਸੀਗਾ। ਵਾਇਲੀ ਦਾ ਕਹਿਣਾ ਹੈ ਕਿ ਅਜਿਹੇ ਵੱਡੇ ਪ੍ਰਕੋਪ ਦੀ ਜਿਹੜੀ ਜੇ ਅਸੀਂ ਸਕੀਮ ਬਣਾਉਣੀ ਹੈ ਜਾਂ ਯੋਜਨਾਬੰਦੀ ਕਰਨੀ ਹੈ ਤਾਂ ਸਾਡੇ ਕੋਲ ਜਿਹੜੀ ਸਟਾਫ ਦੀ ਘਾਟ ਹੈ ਜਾਂ ਨਤੀਜਿਆਂ ਟੈਸਟ ਦੇ ਜਿਹੜੇ ਨਤੀਜੇ ਆਉਂਦੇ ਨੇ ਉਹ ਪੱਛੜ ਕੇ ਆਉਂਦੇ ਨੇ, ਤਾਂ ਇਹਦੇ ਨਾਲ ਸਾਡਾ ਸੰਕਟ ਜਿਹੜਾ ਉਹ ਹੋਰ ਵਧਿਆ। ਇੱਕ ਰਿਪੋਰਟ ਦੇ ਵਿੱਚ ਉਹਨਾਂ ਇਹ ਸਿੱਟਾ ਕੱਢਿਆ ਕਿ ਅਲਬਰਟਾ ਦੇ 355 ਦੇਖਭਾਲ ਕੇਂਦਰਾਂ ਦੇ ਵਿੱਚ 2020 ਦੇ ਵਿੱਚ 8 ਮਹੀਨਿਆਂ ਤੋਂ ਵੱਧ ਇਸ ਸਮੇਂ ਦਾ ਮੁਕਾਬਲਾ ਕੀਤਾ ਗਿਆ। ਬੇਸ਼ੱਕ ਸਿਹਤ ਅਧਿਕਾਰੀ ਆਪਣੀ ਤਨਦੇਹੀ ਦੇ ਨਾਲ ਡਿਊਟੀ ਕਰਦੇ ਰਹੇ, ਪਰ ਬਾਵਜੂਦ ਇਸ ਦੇ 1000 ਤੋਂ ਵੱਧ ਮੌਤਾਂ ਹੋਈਆਂ। ਵਾਈਲੀ ਨੇ ਸਿਸਟਮ ਨੂੰ ਬਿਹਤਰ ਬਣਾਉਣ ਦੇ ਲਈ 8 ਸਿਫਾਰਸ਼ਾਂ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਵਿੱਖ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਹੁਣ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਮਹਾਮਾਰੀਆਂ ਦੇ ਨਾਲ ਲੜਨਾ ਹੈ, ਤਾਂ ਸਾਨੂੰ ਸਿਸਟਮ ਨੂੰ ਹੋਰ ਬਿਹਤਰ ਬਣਾਉਣਾ ਪਊਗਾ। 8 ਸਿਫਾਰਸ਼ਾਂ ਉਹਨਾਂ ਨੇ ਕੀਤੀਆਂ ਨੇ, ਪਰ ਉਹਨਾਂ ਨੇ ਕਿਹਾ ਕਿ ਸਟਾਫ ਦੀ ਘਾਟ ਵੀ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ, ਸਮੱਸਿਆ। ਤੇ ਜਾਂਦੇ-ਜਾਂਦੇ ਗੱਲ ਕਰਦੇ ਹਾਂ ਟੋਰਾਂਟੋ ਦੇ ਵਿੱਚ, ਖਾਸ ਕਰਕੇ ਓਨਟਾਰੀਓ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਜਿਹੜੀ ਮੌਸਮੀ ਤਬਦੀਲੀਆਂ ਨੇ ਉਹਨਾਂ ਦੇ ਬਾਰੇ। ਬਰਫੀਲੇ ਤੂਫਾਨ ਨੇ ਟੋਰਾਂਟੋ ਸਮੇਤ GTA ਦੇ ਕਈ ਹਿੱਸਿਆਂ ਦੇ ਨਾਲ-ਨਾਲ ਦੱਖਣੀ ਓਨਟਾਰੀਓ ਦੇ ਵਿੱਚ ਦਸਤਕ ਦਿੱਤੀ ਹੈ ਤੇ ਇਸ ਕਰਕੇ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਉਹ ਕਾਫੀ ਪ੍ਰਭਾਵਿਤ ਹੋਈ ਹੈ। ਹੁਣ ਐਨਵਾਇਰਨਮੈਂਟ ਕੈਨੇਡਾ ਵੱਲੋਂ ਇਹ ਕਿਹਾ ਗਿਆ ਹੈ ਕਿ ਬਰਫ਼ਬਾਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਤੋਂ ਭੱਜਿਆ ਨਹੀਂ ਜਾ ਸਕਦਾ ਤੇ ਮੀਂਹ ਪੈਣਾ ਜਿਹੜਾ ਸ਼ੁਰੂ ਹੋ ਚੁੱਕਿਆ ਉਹ ਵੀਰਵਾਰ ਅਖੀਰ ਤੱਕ ਵੀ ਜਾਰੀ ਰਹਿ ਸਕਦਾ ਹੈ, ਯਾਨੀ ਕਿ ਸ਼ੁੱਕਰਵਾਰ ਦੀ ਸਵੇਰ ਤੱਕ ਵੀ। ਤੇ ਇਸੇ ਦੌਰਾਨ ਡਰਾਈਵਿੰਗ ਦੇ ਲਈ ਹਾਲਾਤ ਸਾਜ਼ਗਾਰ ਨਹੀਂ ਹੋਣਗੇ। ਇਸੇ ਦੌਰਾਨ GTA ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ 20 ਤੋਂ ਲੈ ਕੇ 30 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਹਾਲਟਨ ਅਤੇ ਪੀਲ ਦੇ ਵਿੱਚ ਵੀ 5 ਤੋਂ 10 ਸੈਂਟੀਮੀਟਰ ਬਰਫ਼ ਪੈ ਸਕਦੀ ਹੈ। ਸੋ ਜਿਹੜੇ TTC ਵੱਲੋਂ ਪਹਾੜੀ ਇਲਾਕਿਆਂ ਦੇ ਵਿੱਚ ਇਹ ਕਿਹਾ ਗਿਆ ਕਿ ਆਪਣੇ 41 ਬੱਸ ਸਟਾਪ 5 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ। ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਤੇ ਕਈ ਸਕੂਲਾਂ ਦੀਆਂ ਜਿਹੜੀਆਂ ਬੱਸ ਸੇਵਾਵਾਂ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਡਰਾਈਵਰਾਂ ਨੂੰ ਧਿਆਨ ਤੇ ਇਹਤਿਆਤ ਦੇ ਨਾਲ ਕੰਮ ਲੈਣ ਦੀ ਸਲਾਹ ਦਿੱਤੀ ਗਈ ਹੈ ਤੇ ਇਹ ਵੀ ਆਖਿਆ ਗਿਆ ਕਿ GTA ਦੇ ਉੱਤਰ ਤੇ ਪੂਰਬੀ ਹਿੱਸਿਆਂ ਦੇ ਵਿੱਚ 18 ਤੋਂ ਲੈ ਕੇ 25 ਮੀਟਰ ਸਨੋਫਾਲ ਹੋ ਸਕਦੀ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।